ਜਿਹੜੇ ਮੋਰਚਾ ਚੁਕਾਉਣ ਦੀਆਂ ਗੱਲਾਂ ਕਰਦੇ ਨੇ, ਨਾ ਤਾਂ ਅਸੀਂ ਇੱਥੋਂ ਹਿੱਲੀਏ, ਨਾ ਅਸੀਂ ਗ੍ਰਿਫਤਾਰੀ ਦਈਏ, ਅਸੀਂ ਮੋਰਚੇ ਦੀ ਡਟਾਂਗੇ। ਇੰਨੀ ਸਿਖਰ ਦੇ ਉੱਪਰ ਗਿਆ ਹੋਇਆ ਮੋਰਚਾ ਤੇ ਇਹਨਾਂ ਲੀਹਾਂ ਦੇ ਉੱਪਰ ਆਣ ਖੜਾ ਬੜੀ ਨਾਜ਼ੁਕ ਸਥਿਤੀ ਬਣੀ ਹੋਈ ਆ। ਮੋਰਚਾ ਲਾਉਣ ਨੂੰ ਤਾਂ ਹਰੇਕ ਕਹਿੰਦਾ ਮੈਂ ਲਾਉਣਾ ਮੋਰਚਾ ਲਾਉਣ ਨੂੰ ਸਾਰੇ ਤਾਇਆ ਹੁੰਦੇ ਨੇ, ਉਦੋਂ ਇਕੱਠ ਹੋ ਜਾਂਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਜਦੋਂ ਮੋਰਚਾ ਲੰਬਾ ਚੱਲਦਾ, ਬੈਠਣਾ ਪੈਂਦਾ, ਗੱਲ ਤਾਂ ਬੈਠਣ ਤੇ ਆਉਂਦੀ ਆ ਨਾ। ਬੈਠਣ ਨੂੰ ਕੋਈ ਤਿਆਰ ਨਹੀਂ, ਘਰ ਛੱਡਣ ਨੂੰ ਕੋਈ ਤਿਆਰ ਨਹੀਂ। ਗੱਲ ਤਾਂ ਇਹ ਹੁੰਦਾ ਵੀ ਉੱਥੇ ਡਟ ਕੇ ਬੈਠਣਾ, ਪਹਿਰਾ ਦੇਣਾ, 24 ਘੰਟੇ ਬੈਠਣਾ। ਮੋਰਚੇ ਫਿਰ ਹੱਲ ਹੁੰਦੇ ਨੇ। ਉਹ ਥੋੜ੍ਹਾ ਵੀ ਦਿਨੇ 2 ਘੰਟੇ ਆਏ, ਚੁੱਪ ਕਰਕੇ ਟੌਰਨ ਘਰ ਨੂੰ ਚਲੇ ਗਏ। 2-4 ਦਿਨ ਅਸੀਂ ਮੋਰਚੇ ਦੀ ਬਾਤ ਨਹੀਂ ਪੁੱਛੀ। ਅਸੀਂ ਤਾਂ ਇੱਥੋਂ ਹਿਲਦੇ ਨਹੀਂ। ਅਸੀਂ ਤਾਂ ਨਿਸ਼ਾਨ ਸਾਹਿਬ ਪੱਕਾ ਕੱਟਤਾ। ਜਿਹੜਾ ਕੋਈ ਨਿਸ਼ਾਨ ਸਾਹਿਬ ਨੂੰ ਪੱਟੂਗਾ, ਜਿਹੜਾ ਕੋਈ ਨਿਸ਼ਾਨ ਸਾਹਿਬ ਕੋਲ ਜਾਊ, ਸਾਡਾ ਤੱਬੂ ਪੱਟੂ, ਅਸੀਂ ਉਹਦੇ ਬਾਹਾਂ ਵੱਢਾਂਗੇ, ਅਸੀਂ ਨਹੀਂ ਹਟਦੇ। ਇਹ ਹੁਣ ਪ੍ਰਬੰਧਕ ਕਮੇਟੀ ਦੇਖੇ, ਸਰਕਾਰ ਦੇਖੇ, ਇਸ ਤਰ੍ਹਾਂ ਇਹਦਾ ਹੱਲ ਕਰਨਾ। ਮੋਰਚਾ ਤਾਂ ਨਹੀਂ ਹਿਲਦਾ ਇੱਥੋਂ। ਨਾ ਤਾਂ ਅਸੀਂ ਇੱਥੋਂ ਮੋਰਚਾ ਚੱਕੀਏ, ਨਾ ਅਸੀਂ ਮੋਰਚਾ ਚੱਕਣਾ ਜਿੰਨਾ ਚਿਰ ਬੰਦੀ ਸਿੰਘ ਰਿਹਾ ਨਹੀਂ ਹੁੰਦੇ। ਕੱਲਾ ਬੰਦੀ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੂਆਣਾ, ਢਿਉਰਾ, ਗੁਰਦੀਪ ਸਿੰਘ ਖੈੜਾ, ਭੁੱਲਰ ਸਾਹਿਬ, ਭਾਈ ਜਗਤਾਰ ਸਿੰਘ ਤਾਰਾ, ਜਿੰਨੇ ਵੀ ਨੇ, ਜਿੰਨੇ ਚਿਰ ਉਹ ਬੰਦ ਨਹੀਂ ਆਉਂਦੇ, ਉਹਨਾਂ ਜਿਹੜੇ ਸਵਾਲ ਹੀ ਨਹੀਂ ਪੈਂਦਾ ਹੁੰਦਾ ਵੀ ਅਸੀਂ ਇੱਥੋਂ ਅੱਗੇ ਜਾਈਏ। TV84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਹਾਲ ਦੇ ਵਿੱਚ ਜਿਹੜਾ ਇੱਕ ਸ਼ਖਸ ਦੇ ਵੱਲੋਂ ਰਸਤਾ ਖੋਲ੍ਹਣ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ, ਤਾਂ ਉਸ ਤੋਂ ਬਾਅਦ ਕੋਰਟ ਦੀਆਂ ਹਦਾਇਤਾਂ ਵੀ ਕਿਤੇ ਨਾ ਕਿਤੇ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਸੰਦਰਭ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ। ਹਾਲ ਦੇ ਵਿੱਚ ਵੀ ਹਾਈ ਕੋਰਟ ਦੇ ਵੱਲੋਂ ਪਟੀਸ਼ਨ ਪੈਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਖਤ ਟਿੱਪਣੀ ਕੀਤੀ ਗਈ ਹੈ ਅਤੇ ਫਿਰ ਤੋਂ ਕਿਹਾ ਗਿਆ ਕਿ 18 ਤੱਕ ਦਾ ਸਮਾਂ ਦਿੱਤਾ ਜਾਂਦਾ ਹੈ, ਨਹੀਂ ਤੇ ਜਿਹੜੇ ਮੋਰਚੇ ਦੇ ਸਮਰਥਨ ਕਰਨ ਵਾਲੇ ਜਿਹੜੇ ਕਾਰਕੁਨ ਨੇ ਜਾਂ ਜਿਹੜੇ ਸੰਘਰਸ਼ ਕਰ ਰਹੇ ਲੋਕ ਨੇ, ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਸਕਦਾ ਰਸਤਾ ਖੁਲਵਾਉਣ ਨੂੰ ਲੈ ਕੇ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਕੋਰਟ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਦਾ ਇਸ ਦੇ ਉੱਪਰ ਰਿਐਕਸ਼ਨ ਕੀ ਹੈ ਤੇ ਲੰਬੇ ਸਮੇਂ ਤੋਂ ਤਕਰੀਬਨ 1.25 ਸਾਲ ਤੋਂ ਇਸੇ ਮੋਰਚੇ ਦੇ ਵਿੱਚ ਡਟੇ ਹੋਏ ਨਿਹੰਗ ਸਿੰਘ ਜਥੇਬੰਦੀ ਦੇ ਆਗੂ, ਮੁੱਖ ਸੇਵਾਦਾਰ, ਜਥੇਦਾਰ ਬਾਬਾ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਦਲ ਤੋਂ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਬਾ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਾਬਾ ਜੀ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਕੋਰਟ ਦੀ ਸਖਤ ਟਿੱਪਣੀ ਆਈ ਹੈ ਔਰ ਵਕੀਲਾਂ ਦੇ ਵੱਲੋਂ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਜਿਹੜੇ ਜੱਜ ਸਾਹਿਬਾਨ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇ ਰਸਤਾ ਨਹੀਂ ਖੁਲਵਾਇਆ ਜਾਂਦਾ, ਜੇ ਰਸਤਾ ਖੋਲਣ ਵਾਸਤੇ ਸੰਘਰਸ਼ ਕਰ ਰਹੇ ਲੋਕ ਨਹੀਂ ਤਿਆਰ, ਤੇ ਇਹਨਾਂ ਨੂੰ ਡਿਬਰੂਗੜ੍ਹ ਭੇਜਿਆ ਜਾਵੇ। ਇੰਨੀ ਸਖਤ ਟਿੱਪਣੀ ਤੋਂ ਬਾਅਦ ਕਿਵੇਂ ਦੇਖਦੇ ਹੋ ਜੀ ਮੋਰਚੇ ਦੀ ਪ੍ਰਕਿਰਿਆ ਨੂੰ? ਦੇਖੋ, ਜਿਹੜਾ ਮੋਰਚਾ 7 ਜਨਵਰੀ 2023 ਤੋਂ ਲਗਾਤਾਰ ਚੱਲਦਾ, ਇਦੋਂ ਪਹਿਲਾਂ ਵੀ 5-6 ਮਹੀਨੇ ਜਿਹੜਾ ਹੈਗਾ ਹਾਈ ਕੋਰਟ ਸਖਤ ਹੋਇਆ ਸੀਗਾ ਰਸਤਾ ਖੁਲਵਾਉਣ ਨੂੰ ਲੈ ਕੇ। ਉਸ ਟਾਈਮ ਵੀ ਜਿਹੜਾ ਹੈਗਾ ਕਮੇਟੀ ਦੇ ਨਾਲ ਜੋ ਡਿਸਕਸ ਹੋਈ, ਬੈਠ ਕੇ ਉਹ ਸੋਲੂਸ਼ਨ ਕੱਢਿਆ ਗਿਆ। ਤੇ ਹੁਣ ਵੀ ਕੋਈ ਗੱਲ ਨਹੀਂ, ਬੈਠ ਕੇ ਹੋ ਜੂ ਸਾਰਾ ਕੁਝ। ਜਦੋਂ ਇਹ ਸ਼ਾਂਤੀਪੂਰਵਕ ਮੋਰਚਾ ਚੱਲਦਾ ਤੇ ਜੇ ਵੀ ਕੋਈ ਦਿੱਕਤ ਆਉਂਦੀ ਆ, ਉਹ ਬੈਠ ਕੇ ਮੋਰਚੇ ਦੇ ਆਗੂ ਨੇ ਉਹਨਾਂ ਨੂੰ ਬੈਠ ਕੇ ਸਰਕਾਰ ਦੇ ਨਾਲ ਉਹ ਹੱਲ ਕੱਢਣਾ ਚਾਹੀਦਾ। ਨਿਕਲ ਆਉਂਦੇ ਨੇ। ਜੇ ਮੰਨ ਲਓ ਵੀ ਕੱਲ ਨੂੰ ਕਿਸੇ ਲੜਾਈ ਹੁੰਦੀ ਆ, ਉਹਦੇ ਵਿੱਚ ਜਿਹੜਾ ਹੈਗਾ ਜਿੱਥੇ ਅਸੀਂ ਬੰਦੀ ਸਿੰਘਾਂ ਨੂੰ ਛੁਡਾਉਣਾ, ਉਹ ਉੱਥੇ ਕੰਮ ਰੁਕ ਜਾਣਾ। ਜਿਹੜੀ ਪ੍ਰਕਿਰਿਆ ਚੱਲ ਰਹੀ ਆ, ਅਸੀਂ ਉਹਨਾਂ ਨੂੰ ਕੀ ਛਡਾਉਣਾ? ਫਿਰ ਇਹ ਤਾਂ ਫਿਰ ਜਿਹੜੇ ਮੋਰਚੇ ਦੇ ਆਗੂ ਬੈਠੇ ਨੇ ਉਹ ਅੰਦਰ ਹੋਣ ਵਾਲੀ ਗੱਲ ਆ ਵੀ ਆਸ ਵੀ ਅਸੀਂ ਅੰਦਰ ਚਲੇ ਜਾਵਾਂਗੇ। ਸਾਨੂੰ ਅੰਦਰ ਜਾਣ ਦਾ ਕੋਈ ਉਹ ਨਹੀਂ ਹੈ ਵੀ ਅਸੀਂ ਡਰਦੇ ਹਾਂ। ਪਰ ਜਿਹੜਾ ਮੋਰਚੇ ਦਾ ਮਤਲਬ ਆ, ਜਿਹੜਾ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਹਦਾਇਤ ਆ, ਉਹਨਾਂ ਨੇ ਕਿਹਾ ਵੀ ਸ਼ਾਂਤੀਪੂਰਵਕ ਜਿਹੜਾ ਮੋਰਚਾ ਉਹ ਚਲਾਓ। ਗੱਲਾਂ ਦੋ ਨੇ, ਜੇ ਤਾਂ ਹਥਿਆਰਬੰਦ ਲੜਾਈ ਲੜਨੀ ਆ ਫਿਰ ਤਾਂ ਸਾਰੇ ਰਾਮਬੰਦ ਹੋ ਜਾਓ। ਫਿਰ ਤਾਂ ਇੱਕ ਪਾਸੇ ਆਰ ਪਾਰ ਦੀ ਖਿੱਚਣੀ ਚਾਹੀਦੀ ਲਕੀਰ। ਨਹੀਂ ਫਿਰ ਜੇ ਜਿਸ ਤਰ੍ਹਾਂ ਸ਼ਾਂਤੀਪੂਰਵਕ ਚੱਲ ਰਿਹਾ ਇਸ ਮੋਰਚੇ ਤੋਂ, ਜਦੋਂ ਮੋਰਚਾ ਚੱਲਿਆ, ਦੇਖੋ ਜਿਹੜੇ 3 ਸਿੰਘ ਰਿਹਾ ਹੋਏ ਸੀ, ਉਹ ਸਾਰੇ ਸਿੰਘ ਜਿਹੜੇ ਹੈਗੇ ਨੇ ਜਗਤਾਰ ਸਿੰਘ ਹਵਾਰਾ ਤੋਂ ਲੈ ਕੇ ਜਿੰਨੇ ਵੀ ਇੱਥੇ ਸਿੰਘ ਨੇ, ਬਲਵੰਤ ਸਿੰਘ ਰਾਜੂਆਣਾ, ਸਾਰੇ ਉਹ
ਬੇਅੰਤ ਕੇਸ ਦੇ ਵਿੱਚ ਇਨਵੋਲਵ ਨੇ। ਇਹਨਾਂ ਦੀਆਂ ਜ਼ਮਾਨਤਾਂ ਹਾਈ ਕੋਰਟ ਨਹੀਂ ਸੁਪਰੀਮ ਕੋਰਟ ਤੋਂ ਜਿਹੜਾ ਉਹ ਕੇਸ ਮੁਤਾਬਕ, ਪਰ ਮੋਰਚੇ ਲੱਗਣ ਕਰਕੇ ਜਿਹੜਾ ਸਰਕਾਰ ਨਾਲ ਰਾਬਤਾ ਕਾਇਮ ਹੋਇਆ, ਉਹਨਾਂ ਨੇ ਇੱਥੇ ਹੀ ਉਹਦੀਆਂ ਜ਼ਮਾਨਤਾਂ ਦਿੱਤੀਆਂ। ਹੁਣ ਵੀ ਦੋ ਸਿੰਘ ਭਾਈ ਲਖਵਿੰਦਰ ਸਿੰਘ ਲੱਖਾ ਤੇ ਜਿਹੜਾ ਹੈਗਾ ਆਪਣੇ ਸ਼ਮਸ਼ੇਰ ਸਿੰਘ ਬਾਹਰ ਨੇ, ਜਿਹੜਾ ਭਾਈ ਗੁਰਮੀਤ ਸਿੰਘ ਅੰਦਰ ਹੋਇਆ ਦੁਬਾਰੇ, ਉਹਨਾਂ ਦੀ ਵੀ ਜ਼ਮਾਨਤ ਹੋਈ ਸੀ। ਉਹ ਦੇਖੋ ਮੋਰਚੇ ਜਿਹੜੇ ਆਗੂ ਨੇ ਆਪਸ ਵਿੱਚ ਉਹਨਾਂ ਦੀ ਬਣਦੀ ਨਹੀਂ, ਸਾਰਿਆਂ ਨੂੰ ਪਤਾ। ਉਸ ਦਾ ਫਾਇਦਾ ਜਿਹੜਾ ਹੈਗਾ ਸਰਕਾਰ ਲੈ ਗਈ। ਜਿਹੜਾ ਗੁਰਮੀਤ ਸਿੰਘ, ਉਹ ਤਾਂ ਵਿਚਾਰਾ ਇੱਕ ਅੰਦਰ ਬੈਠਾ 28 ਸਾਲ ਉਹਨੇ ਗੁਜ਼ਾਰੇ, ਉਹਨੂੰ ਇਹ ਪਤਾ ਹੀ ਨਹੀਂ ਵੀ ਇੱਥੇ ਚੱਲ ਕੀ ਰਿਹਾ। ਜਦੋਂ ਕਹਿੰਦਾ ਮੈਂ ਉਹਦੇ ਆਪਦੇ ਬਿਆਨ ਨੇ ਵੀ ਮੈਂ ਤਰੀਕ ਤੇ ਆਉਂਦਾ ਸੀ, ਮੈਨੂੰ ਪੇਸ਼ ਨਹੀਂ ਕੀਤਾ ਜਾ ਰਿਹਾ, ਭਾਈ ਗੁਰਮੀਤ ਸਿੰਘ ਨੇ ਕਿਹਾ। ਤੇ ਜਿਹੜੇ ਮੋਰਚੇ ਦੇ ਆਪਣੇ ਵਕੀਲ ਸਾਹਿਬਾਨ ਨੇ, ਉਹ ਕਹਿੰਦੇ ਅਸੀਂ ਕਿਹਾ ਸੀ ਵੀ ਤੁਸੀਂ 2 ਦਿਨ ਹਜੇ ਪੇਸ਼ ਨਾ ਹੋ, ਕੋਈ 2 ਦਿਨਾਂ 'ਚ ਬਹੁਤ ਵੱਡਾ ਸੋਲੂਸ਼ਨ ਨਿਕਲ ਆਉਂਦਾ ਹੁੰਦਾ। ਇਸ ਤਰ੍ਹਾਂ ਕਰਕੇ ਦੇਖੋ ਇਹ ਆਪ ਜੀ ਖਿੱਚੋਤਾਣ ਕਰਕੇ ਉਹ ਭਾਈ ਸਾਹਿਬ ਨੂੰ ਦੁਬਾਰਾ ਫੇਰ ਜੇਲ੍ਹ 'ਚ ਜਾਣਾ ਪਿਆ 28 ਮਾਰਚ ਨੂੰ। ਇੱਕ ਬਹੁਤ ਮੰਦਭਾਗੀ ਗੱਲ ਆਏ। ਰਸਤਾ ਖੋਲ੍ਹਣ ਨੂੰ ਲੈ ਕੇ ਬਾਬਾ ਜੀ ਜੇ ਗੱਲ ਕੀਤੀ ਜਾਵੇ ਤਾਂ ਤਕਰੀਬਨ ਇੱਕ ਪਾਸੇ ਦਾ ਰਸਤਾ ਜਿਹੜਾ ਪਹਿਲਾਂ ਹੀ ਕਲੀਨ ਕਰ ਦਿੱਤਾ ਗਿਆ, ਤਾਂ ਦੂਜੇ ਰਸਤੇ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਕੀ ਲੱਗਦਾ ਕਿ ਤੁਹਾਡੇ ਅਨੁਸਾਰ ਜਿਹੜਾ ਦੂਜੇ ਪਾਸੇ ਦਾ ਰਸਤਾ ਆ, ਇਹਨੂੰ ਖੋਲ੍ਹਿਆ ਜਾ ਸਕਦਾ ਹੈ ਭਵਿੱਖ ਦੇ ਵਿੱਚ? ਦੇਖੋ, ਜਦੋਂ ਇੱਥੇ ਵਾਲੇ ਜਿਹੜਾ ਹਾਈ ਕੋਰਟ ਆ ਉਹ ਇਸ ਵੇਲੇ ਸਖਤ ਆ। ਉਹਨਾਂ ਨੇ ਜਿਹੜੀ ਹੈਗੀ ਆ ਸਰਕਾਰ ਨੂੰ ਵੀ ਝਾੜ ਪਾਈ ਆ, ਪੰਜਾਬ ਪੁਲਿਸ ਨੂੰ ਵੀ ਕਿਹਾ ਉਹਨਾਂ ਨੇ, ਚੰਡੀਗੜ੍ਹ ਪੁਲਿਸ ਨੂੰ ਵੀ ਕਿਹਾ ਤਾਂ ਵੀ ਤੁਹਾਤੋਂ ਜੇ ਨਹੀਂ ਲੋਟ ਆਉਂਦਾ ਕੰਮ ਤੁਹਾਡੇ ਤੇ ਵੀ ਕਾਰਵਾਈ ਹੋਈ। ਤੇ ਮੈਂ ਬਾਹਰੋਂ ਬੁਲਾ ਕੇ ਜਿਹੜਾ BSF ਨੂੰ ਇਹ ਜਿਹੜਾ ਹੈਗਾ ਮਾਮਲਾ ਦੇਣਾ ਵੀ ਜਿਹੜਾ ਕੋਈ ਅੜੂਗਾ ਉਹਨੂੰ ਡਿਬਰੂਗੜ੍ਹ ਜੇਲ੍ਹ ਭੇਜ, ਇੱਥੋਂ ਤੱਕ ਡਿਬਰੂਗੜ੍ਹ ਭੇਜਿਆ ਜਾਊਗਾ। ਇਹਦਾ ਮਤਲਬ ਵੀ ਸਖਤ ਆ। ਜਦੋਂ ਇੱਥੇ BSF ਆਉਂਦੀ ਹੈ ਜਾਂ CRP ਇੱਥੇ ਆਊਗੀ, ਉਹਨੇ ਕੋਰਟ ਨੇ ਲਿਖ ਕੇ ਦਿੱਤਾ, ਤੇ ਜਿਹੜੀਆਂ ਖਬਰਾਂ ਨੇ ਉਹ ਇੱਥੋਂ ਤੱਕ ਵੀ ਆ ਰਹੀਆਂ ਨੇ ਵੀ ਜਦੋਂ ਸਰਸੇ ਵਾਲੇ ਤੇ ਫੜਿਆ ਇੱਥੇ ਪੰਚਕੂਲਾ ਦੇ ਵਿੱਚ, ਉਹਦੇ ਵੱਡੀ ਕਾਰਵਾਈ ਹੋਈ ਆ ਜੀ। ਸਰਸੇ ਸਮਰਥਕ ਮਾਰੇ ਨੇ ਹਾਈ ਕੋਰਟ ਦੇ ਆਰਡਰਾਂ ਨਾਲ ਕਰਕੇ, ਜਿਹੜੇ ਲੜਦੇ ਸੀਗੇ ਉਹਦੀ ਗ੍ਰਿਫਤਾਰੀ ਤੇ ਰੌਲਾ ਪਾਉਂਦੇ ਸੀ। ਉਸ ਤੋਂ ਬਾਅਦ ਫਿਰ ਜਿਹੜਾ ਇੱਕ ਰਾਮਪਾਲ ਸਾਹਿਬ ਸੀ ਇੱਥੇ, ਉਹਦੇ ਵੀ ਸੇਵ ਕੜੇ, ਉਹਨਾਂ ਤੇ ਵੀ ਵੱਡੀ ਕਾਰਵਾਈ ਹੋਈ, ਉਦੋਂ ਵੀ ਮਾਰ ਮੁੜੀ ਹੋਇਆ। ਉਹ ਕਹਿ ਰਹੇ ਨੇ ਵੀ ਉਹ ਫਿਰ ਕੌਮੀ ਮੋਰਚੇ ਤੇ ਕਿਉਂ ਨਹੀਂ ਉਹ ਹਰ ਕਾਰਵਾਈ ਹੋ ਸਕਦੀ। ਇਹਦਾ ਮਤਲਬ ਵੀ ਜਿਹੜੀ ਸਰਕਾਰ ਆ, ਜਿਹੜਾ ਕੋਰਟ ਆ, ਉਹ ਪੂਰਾ ਸਖਤ ਆ। ਜਿਹੜੀ ਇੱਥੋਂ ਦੀ ਕਮੇਟੀ ਆ ਉਹ ਚੁੱਪ ਆ, ਵਕੀਲ ਸਾਹਿਬਾਨ ਲੜ ਰਹੇ ਨੇ। ਹੁਣ ਦੇਖਦੇ ਆ ਵੀ ਅਸੀਂ ਬੈਠੇ ਆ, ਜਿਹੜੇ ਮੋਰਚਾ ਚੁਕਾਉਣ ਦੀਆਂ ਗੱਲਾਂ ਕਰਦੇ ਨੇ, ਨਾ ਤਾਂ ਅਸੀਂ ਇੱਥੋਂ ਹਿੱਲੀਏ, ਨਾ ਅਸੀਂ ਗ੍ਰਿਫਤਾਰੀ ਦਈਏ, ਅਸੀਂ ਮੋਰਚੇ ਦੀ ਡਟਾਂਗੇ। ਜਿਹੜਾ ਮਹਾਰਾਜ ਦਾ ਸਰੂਪ ਹੈ ਦੇਖੋ, ਉਹ ਜਦੋਂ ਬੇਅਦਬੀ ਦੀ ਜਦੋਂ ਆਪਸ ਵਿੱਚ ਭੇੜ ਪਊਗਾ, ਫਿਰ ਤਾਂ ਗੁਰੂ ਸਾਹਿਬ ਦਾ ਉੱਥੇ ਬੇਅਦਬੀ ਹੋਣ ਦਾ ਖਦਸ਼ਾ। ਇਸ ਕਰਕੇ ਮਹਾਰਾਜ ਸਰੂਪ ਉਦੋਂ ਸਮਾਂ ਜਿਹੜਾ ਹੋਊਗਾ, ਉਹ ਜਿਹੜਾ ਮਹਾਰਾਜ ਸਰੂਪ ਉੱਥੋਂ ਹਟਾਇਆ ਜਾਊ। ਤੁਸੀਂ ਪਹਿਲੇ ਦਿਨ ਤੋਂ ਡਟੇ ਹੋਏ ਹੋ, ਜਦੋਂ ਤੋਂ ਮੋਰਚਾ ਲੱਗਾ ਹੋਇਆ, ਤੇ ਖਾਸ ਕਰ ਉਹ ਵੀ ਦਿਨ ਸੀ ਜਦੋਂ 15 ਅਗਸਤ ਦਾ ਜ਼ਿਕਰ ਹੁੰਦਾ ਤੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਮਿਲਦੀ ਜਿਹੜੇ ਮੋਰਚੇ ਨੂੰ ਸਪੋਰਟ ਕਰਨ ਵਾਲੇ ਲੋਕ ਸੀ। ਪਰ ਆਖਰ ਕਿਤੇ ਨਾ ਕਿਤੇ ਸਵਾਲ ਇਹ ਵੀ ਖੜੇ ਹੁੰਦੇ ਕਿ ਆਖਰ ਇੰਨੀ ਸਿਖਰ ਦੇ ਉੱਪਰ ਗਿਆ ਹੋਇਆ ਮੋਰਚਾ ਤੇ ਇਹਨਾਂ ਲੀਹਾਂ ਦੇ ਉੱਪਰ ਆਣ ਖੜਾ, ਬੜੀ ਨਾਜ਼ੁਕ ਸਥਿਤੀ ਬਣੀ ਹੋਈ ਆ। ਜਿਹੜੇ ਮੁੱਖ ਪ੍ਰਬੰਧਕ ਸੀ ਸਾਰੀ ਉਹਨਾਂ ਦੀ ਨਲਾਇਕੀ ਕਾਰਨ ਹੋਇਆ। ਜਿਹੜਾ ਮੋਰਚਾ ਲਾਉਣ ਵਾਲੇ ਸੀ ਉਹ ਅੱਜ ਕਿੱਥੇ ਨੇ? ਆਪਸ ਵਿੱਚ ਫੁੱਟ ਦਾ ਸ਼ਿਕਾਰ ਹੋ ਗਏ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਖਾਤਰ। ਜਿਹੜੀ ਸੰਗਤ ਆ, ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਸਾਰਾ ਜਿਹੜਾ ਬਾਇਓ ਡਾਟਾ ਹਰੇਕ ਦਾ ਸ਼ਾਮ ਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਕਿੱਥੇ ਕੀ ਖੜਾ, ਕੌਣ ਕੀ ਕਰ ਰਿਹਾ। ਜਦੋਂ ਸਾਡੀ ਨੀਤੀ ਨਹੀਂ ਹੈਗੀ ਮੋਰਚਾ ਜਿੱਤਣ ਦੀ, ਫਿਰ ਮੋਰਚਾ ਕਿਵੇਂ ਜਿੱਤਿਆ ਜਾਊਗਾ, ਹੱਲ ਕਿਵੇਂ ਹੋਊਗਾ? ਮੋਰਚਾ ਲਾਉਣ ਨੂੰ ਤਾਂ ਹਰੇਕ ਕਹਿੰਦਾ ਮੈਂ ਲਾਉਣਾ ਮੋਰਚਾ ਲਾਉਣ ਨੂੰ ਸਾਰੇ ਤਾਇਆ ਹੁੰਦੇ ਨੇ, ਉਦੋਂ ਇਕੱਠ ਹੋ ਜਾਂਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਜਦੋਂ ਮੋਰਚਾ ਲੰਬਾ ਚੱਲਦਾ, ਬੈਠਣਾ ਪੈਂਦਾ, ਗੱਲ ਤਾਂ ਬੈਠਣ ਤੇ ਆਉਂਦੀ ਆ ਨਾ। ਬੈਠਣ ਨੂੰ ਕੋਈ ਤਿਆਰ ਨਹੀਂ, ਘਰ ਛੱਡਣ ਨੂੰ ਕੋਈ ਤਿਆਰ ਨਹੀਂ।
ਕ੍ਰੈਡਿਟ ਲੈਣ ਨੂੰ ਸਾਰੇ ਤਿਆਰ ਨੇ। ਗੱਲ ਤਾਂ ਇਹ ਹੁੰਦਾ ਵੀ ਉੱਥੇ ਡਟ ਕੇ ਬੈਠਣਾ, ਪਹਿਰਾ ਦੇਣਾ, 24 ਘੰਟੇ ਬੈਠਣਾ, ਮੋਰਚੇ ਫੇਰ ਹੱਲ ਹੁੰਦੇ ਨੇ। ਉਹ ਥੋੜਾ ਵੀ ਦਿਨੇ 2 ਘੰਟੇ ਆਏ ਚੁੱਪ ਕਰਕੇ ਟੌਰਾਂ ਘਰ ਨੂੰ ਚਲੇ ਗਏ, 2-4 ਦਿਨ ਅਸੀਂ ਮੋਰਚੇ ਦੀ ਬਾਤ ਨਹੀਂ ਪੁੱਛੀ, ਐਂ ਮੋਰਚੇ ਥੋੜਾ ਜਿੱਤੇ ਜਾਂਦੇ। ਨਾਰਾਜ਼ਗੀਆਂ, ਗਿਲੇ ਸ਼ਿਕਵੇ ਦੂਰ ਕਰਨੇ ਪੈਂਦੇ ਆ ਸਾਰਾ ਕੁਝ। ਪਹਿਲੀ ਗੱਲ ਤਾਂ ਜੇ ਅਸੀਂ ਮੋਰਚਾ ਲਾਇਆ, ਕੁਛ ਹੋ ਜੇ, ਦੁਨੀਆ ਇੱਧਰ ਦੀ ਇੱਧਰ ਹੋ ਜੇ, ਮੋਰਚਾ ਲਾਉਣ ਵਾਲਾ ਮੋਰਚਾ ਨਾ ਛੱਡੇ। ਜਿਹਨੇ ਮੋਰਚਾ ਲਾਉਣ ਵਾਲੀ ਪਿਛਾਂਹ ਪੈਰ ਪਾ ਗਿਆ, ਫਿਰ ਉਹ ਮੋਰਚਾ ਕਿਵੇਂ ਹੱਲ ਹੋਊਗਾ? ਅਸੀਂ ਮੋਰਚਾ ਅਸੀਂ ਨਹੀਂ ਲਾਇਆ, ਅਸੀਂ ਇਹਨਾਂ ਦੀ ਮਦਦ ਤੇ ਆਏ ਆ। ਕਿਸਾਨੀ ਮੋਰਚੇ ਦੀ ਵੀ ਮਦਦ ਤੇ ਗਏ ਸੀ, ਹੁਣ ਵੀ ਮਦਦ ਤੇ ਆਏ ਆ। ਹੁਣ ਗੱਲ ਆ ਗਈ ਰਾਹ ਖੋਲਣ ਦੀ, ਹੁਣ ਨਾ ਗੱਲ ਆਈ ਗੁਰੂ ਦੀ ਉਸ ਦੀ ਰੱਖਿਆ ਦੀ। ਅਸੀਂ ਤਾਂ ਇੱਥੋਂ ਹਿਲਦੇ ਨਹੀਂ, ਅਸੀਂ ਤਾਂ ਨਿਸ਼ਾਨ ਸਾਹਿਬ ਪੱਕਾ ਘਟਤਾ। ਜਿਹੜਾ ਕੋਈ ਨਿਸ਼ਾਨ ਸਾਹਿਬ ਨੂੰ ਪੱਟੂਗਾ, ਜਿਹੜਾ ਕੋਈ ਨਿਸ਼ਾਨ ਸਾਹਿਬ ਕੋਲ ਜਾਊ, ਸਾਡਾ ਤੰਬੂ ਪੱਟੂ, ਅਸੀਂ ਉਹਦੇ ਬਾਹਾਂ ਵੱਢਾਂਗੇ, ਅਸੀਂ ਨਹੀਂ ਹਟਦੇ। ਮੋਰਚਾ ਤੋਂ ਨਹੀਂ, ਨਾ ਅਸੀਂ ਭੱਜੀਏ ਨਾ ਅਸੀਂ ਜਾਈਏ, ਗੁਰੂ ਸਾਹਿਬ ਦੀ ਬੇਅਦਬੀ ਨਹੀਂ ਅਸੀਂ ਹੋਣ ਦੇਣੀ। ਇਹ ਹੁਣ ਪ੍ਰਬੰਧਕ ਕਮੇਟੀ ਦੇਖੇ, ਸਰਕਾਰ ਦੇਖੇ, ਇਸ ਤਰ੍ਹਾਂ ਇਹਦਾ ਹੱਲ ਕਰਨਾ। ਮੋਰਚਾ ਤਾਂ ਨਹੀਂ ਹਿਲਦਾ ਇੱਥੋਂ। ਜਦੋਂ ਇਸ ਤੋਂ ਪਹਿਲਾਂ ਇੱਕ ਪਾਸੇ ਦਾ ਰਸਤਾ ਖੁਲਵਾਇਆ ਸੀ ਤਾਂ ਉਸ ਵਕਤ ਜਿਹੜਾ ਸੀ ਮੋਰਚੇ ਦੇ ਆਗੂ ਕਿਤੇ ਨਜ਼ਰ ਨਹੀਂ ਸੀ ਆਏ, ਤੇ ਅਜਿਹੀਆਂ ਵੀਡੀਓ ਵੀ ਸਾਹਮਣੇ ਆਈਆਂ ਸੀ ਜਿਨ੍ਹਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਕੁਝ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਹੋਏ ਮੋਰਚੇ ਦੇ ਵਿੱਚ ਡਟੇ ਲੋਕ ਨੇ, ਉਹਨਾਂ ਦੇ ਨਾਲ ਬੜਾ ਇੱਕ ਤਰ੍ਹਾਂ ਦੇ ਨਾਲ ਕੁੜੱਤਨਮਈ ਵਿਵਹਾਰ ਕੀਤਾ ਗਿਆ ਸੀ। ਕੀ ਲੱਗਦਾ ਕਿ ਉਸ ਵਕਤ ਜਿਹੜਾ ਸਥਿਤੀ ਕੀ ਬਣ ਜਾਂਦੀ ਹੈ? ਆਖਰ ਉਲਾਂਭੇ ਹੋਣ ਦਾ ਕੀ ਕਾਰਨ ਬਣ ਜਾਂਦਾ ਅਜਿਹਾ? ਦੇਖੋ, ਜਦੋਂ ਸਾਨੂੰ ਕੋਈ ਵੀ ਮੋਰਚੇ ਦੀ ਮੁਸ਼ਕਲ ਆਉਂਦੀ ਹੈ, ਜਿਹੜਾ ਆਗੂ ਆ ਉਹ ਮੂਹਰੇ ਖੜਾ ਹੋਵੇ ਉਸ ਚੀਜ਼ ਤੇ। ਜੇ ਆਗੂ ਨਹੀਂ ਉੱਥੇ ਨਜ਼ਰ ਆਉਣਗੇ, ਲੋਕ ਕਿਵੇਂ ਲੜਨਗੇ? ਅਸੀਂ ਨੇ ਬੰਦੀ ਸਿੰਘ ਰਿਹਾ ਕਰਾਉਣੇ ਨੇ, ਅਸੀਂ ਹੋਰ ਅੰਦਰ ਨਹੀਂ ਕਰਾਉਣੇ ਜੀ। ਇਸ ਗੱਲ ਨੂੰ ਲੈ ਕੇ ਚੱਲਣਾ ਪੈਣਾ ਸਾਨੂੰ, ਵੀ ਅਸੀਂ ਆਪ ਅੰਦਰ ਹੋਣਾ ਜਾਂ ਲੋਕਾਂ ਨੂੰ ਕਰਾਉਣਾ, ਜਾਂ ਇੱਥੇ ਲੜਾਈ ਕਰਾ ਕੇ ਗਲਤ ਉਹ ਮੈਸੇਜ ਦੇਣਾ। ਦੇਖੋ, ਸਰਕਾਰ ਦੇ ਨਾਲ ਜਿਹੜਾ ਰਾਬਤਾ ਬਣਿਆ ਹੋਇਆ, ਜਿਸ ਤਰ੍ਹਾਂ ਉਹਨਾਂ ਨਾਲ ਮੀਟਿੰਗਾਂ ਹੋ ਰਹੀਆਂ ਨੇ, ਉਹਨਾਂ ਨੇ ਦਿੱਤੀ ਆ। ਪਹਿਲਾਂ ਵੀ ਉਹਨਾਂ ਨੇ ਕਿਹਾ ਸੀ 3 ਬੰਦਿਆਂ ਦੀ ਰਿਹਾਈ ਕੀਤੀ ਆ, ਚਾਹੇ ਕੱਚੀ ਕੀਤੀ ਆ, ਕਿਸ ਤਰ੍ਹਾਂ ਕੀਤੀ ਆ। ਪਰ ਜਦੋਂ ਉਹਨਾਂ ਦੀ ਰਿਹਾਈ ਪੱਕੀ ਹੋਣੀ ਸੀ, ਜਿਹੜਾ ਸਰਕਾਰ ਵੱਲੋਂ ਨਕਸ਼ੇ ਜਾਂਦੇ ਨੇ ਪੱਕੇ ਤੌਰ ਤੇ, ਉਹ ਨਹੀਂ ਗਏ ਭੇਜੇ। ਹੁਣ ਉਹਨਾਂ ਨੂੰ ਹੋਇਆ, ਉਹ ਕਹਿੰਦੇ ਵੀ ਆ ਇਲੈਕਸ਼ਨਾਂ ਤੋਂ ਬਾਅਦ 2 ਮਹੀਨਿਆਂ ਬਾਅਦ ਜਿਹੜਾ ਭਿਓਰਾ ਸਾਹਿਬ ਦੀ ਵੀ ਉਹ ਹੋਊਗੀ, ਤਾਰੇ ਜੀ ਦੀ ਵੀ ਪੈਰੋਲ ਬਣਦੀ ਆ, ਉਹ ਹੋਣੀ ਆ। ਜਦੋਂ ਇੱਥੇ ਸਾਡਾ ਆਪਸ ਵਿੱਚ ਕੰਪੀਟੀਸ਼ਨ ਵਿਗੜ ਗਿਆ, ਜਿਹੜੇ ਬਾਹਰ ਸਿੰਘ ਆਏ ਹੋਏ ਨੇ ਉਹਨਾਂ ਨੇ ਵੀ ਅੰਦਰ ਚਲੇ ਜਾਣਾ, ਤੇ ਜਿਹੜੇ ਭਿਓਰਾ ਸਾਹਿਬ ਦੀ ਜ਼ਮਾਨਤ ਹੋਣੀ ਆ ਜਾਂ ਭਾਈ ਤਾਰੇ ਦੀ ਜਿਹੜੀ ਪੈਰੋਲ ਹੋਣੀ, ਉਹ ਵੀ ਬੱਚੀ ਉੱਥੇ ਬੰਦ ਹੋ ਜਾਣੀ। ਗੱਲ ਤਾਂ ਮੋਰਚੇ ਦੀਆਂ ਨਾ, ਸ਼ਾਂਤੀਪੂਰਵਕ ਬੈਠ ਕੇ ਮੋਰਚਾ ਕਿਸ ਤਰ੍ਹਾਂ ਹੱਲ ਹੋਵੇ, ਇਹਦੇ ਉੱਤੇ ਸਾਨੂੰ ਬੈਠ ਕੇ ਸਾਰਿਆਂ ਨੂੰ ਸੋਲੂਸ਼ਨ ਕੱਢਣਾ ਚਾਹੀਦਾ। ਕੱਲ ਨੂੰ ਮੀਟਿੰਗ ਰੱਖੀ ਗਈ ਹੈ ਇੱਕ 31 ਮੈਂਬਰੀ, ਉਹਦੇ ਵਿੱਚ ਸਾਰੇ ਮੈਂਬਰ ਆਉਣ, ਉਹ ਹਾਜ਼ਰ ਹੋਣ ਸਾਰੇ। ਅਸੀਂ ਚੱਲੇ ਆ ਵਿਸਾਖੀ ਤੇ, ਅੱਜ ਬਾਬਾ ਕੁਲਵਿੰਦਰ ਸਿੰਘ ਜੀ ਇੱਥੇ ਨੇ, ਉਹ ਮੋਰਚੇ 'ਚ ਮੀਟਿੰਗ 'ਚ ਸ਼ਾਮਲ ਹੋਣਗੇ ਸਾਡੇ ਕੋਲ ਜੀ। ਬਾਬਾ ਜੀ, ਤੁਸੀਂ ਪਹਿਲੇ ਦਿਨ ਤੋਂ ਤਾਲਮੇਲ ਕਮੇਟੀ ਦੇ ਵਿੱਚ ਵੀ ਰਹੇ ਹੋ, ਤਮਾਮ ਸਾਰੀਆਂ ਪ੍ਰਕਿਰਿਆਵਾਂ ਨੂੰ ਦੇਖਿਆ, ਤਾਂ ਜਦੋਂ ਵੱਡਾ ਇਕੱਠ ਸੀ, ਮੋਰਚਾ ਸਿਖਰ ਤੇ ਸੀ, ਤਾਂ ਉਸ ਵਕਤ ਬਹੁਤ ਸਾਰੇ ਅਜਿਹੇ ਲੋਕ ਸੀ ਜਿਨ੍ਹਾਂ ਨੂੰ ਤਾਲਮੇਲ ਕਮੇਟੀ ਦੇ ਵਿੱਚ ਜਿਹੜਾ ਸੀਗਾ ਪਲੱਸ ਕੀਤਾ ਜਾਂਦਾ ਹੈ, ਉਹ ਹਾਜ਼ਰੀ ਭਰਦੇ ਸੀ। ਕਿ ਜਿਹੜੇ ਇਸ ਵਕਤ ਮੋਰਚੇ ਦੀ ਸਿਚੁਏਸ਼ਨ ਬਣੀ ਹੋਈ ਹੈ, ਕਿ ਇਹਨਾਂ ਦਿਨਾਂ ਦੇ ਵਿੱਚ ਅਜਿਹੇ ਸੰਕਟ ਦੇ ਵਿੱਚ ਵੀ ਉਹ ਤਾਲਮੇਲ ਕਮੇਟੀ ਦੇ ਜਾਂ ਜਿਹੜੇ ਹੋਰ ਲੋਕ ਨੇ ਉਹ ਡਟੇ ਹੋਏ ਨੇ? ਦੇਖੋ, ਜਿਹੜੇ ਪੂਰੇ ਕਮੇਟੀ ਆ 31 ਮੈਂਬਰੀ ਕਮੇਟੀ ਬਣਾਈ ਸੀ, ਉਹ 31 ਮੈਂਬਰੀ ਕਹਿ ਦਿੰਦੇ ਨੇ, ਹੈ ਤਾਂ ਜ਼ਿਆਦੇ ਆ, 40-50 ਹੋ ਰਹੇ ਨੇ, ਪਰ ਉਹਨਾਂ ਚੋਂ ਆਉਂਦਾ ਸਾਰੇ 5-7 ਦੀ ਹਾਜ਼ਰੀ ਹੁੰਦੀ ਹੈ ਇੱਥੇ। ਦੂਜੇ ਕੋਈ ਆਉਂਦੇ ਹੀ ਨਹੀਂ, ਪਤਾ ਨਹੀਂ। ਇਹ ਤਾਂ ਹੁਣ ਜਿਹੜੇ ਮੋਢੀ ਨੇ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਕਿਉਂ ਨਹੀਂ ਆਉਂਦੇ, ਸਾਡਾ ਰਾਬਤਾ ਉਹਨਾਂ ਨਾਲ ਕਿਉਂ ਨਹੀਂ ਬਣ ਰਿਹਾ, ਕਿਉਂ ਉਹ ਪਿੱਛੇ ਪੈਰ ਖਿੱਚ ਰਹੇ ਨੇ। ਇੱਕ ਸਿਰ ਤੇ ਇਲੈਕਸ਼ਨ ਆ ਗਈ, ਬਹੁਤ ਸਾਰੇ ਜਿਹੜੇ ਮੈਂਬਰ ਨੇ ਉਹ ਇਲੈਕਸ਼ਨ ਲੜਨ ਨੂੰ ਤਿਆਰ। ਇਹ ਕੱਲ ਨੂੰ ਨਵੀਂ ਪਾਰਟੀ ਵੀ ਹੋਣ ਜਾ ਰਹੀ ਹੈ ਮੋਰਚੇ ਵੱਲੋਂ, ਹੁਣ ਤੁਸੀਂ ਦੇਖੋ ਕਿੱਧਰ ਜਾ ਰਹੀ ਹੈ ਗੱਲ। ਤੇ ਪਹਿਲਾਂ ਤਾਂ ਇਹ ਕਿਹਾ ਜਾਂਦਾ ਸੀ ਕਿ ਸਾਡਾ ਇਹ ਮੋਰਚਾ ਲਾਉਣ ਦਾ ਕੋਈ ਨਿੱਜੀ ਮਫਾਦ ਨਹੀਂ, ਸਿਆਸੀ ਰਾਹ ਲੈਣਾ ਨਹੀਂ, ਕੇਵਲ ਕੌਮ ਦੀਆਂ ਮੰਗਾਂ। ਫਿਰ ਲੋਕਾਂ ਦੇ ਨਾਲ ਬੇਵਫਾਈ ਸਮਝੀ ਜਾਵੇ ਉਹਨਾਂ ਦੀ। ਇਹ
ਇਹ ਤਾਂ ਹੁਣ ਉਹੀ ਦੱਸਣਗੇ, ਅਸੀਂ ਉਹਦਾ ਕੋਈ ਜਵਾਬ ਨਹੀਂ ਦੇਣਾ, ਲੋਕ ਜਵਾਬ ਦੇਣਗੇ। ਮੈਸੇਜ ਕੀ ਹੈ ਤੁਹਾਡੇ ਵੱਲੋਂ ਲੋਕਾਂ ਦੇ ਵਾਸਤੇ, ਸੰਗਤ ਦੇਖੋ, ਮੈਂ ਵਾਸਤੇ? ਸੰਗਤ ਨੂੰ ਇਹ ਕਹਿਣਾ ਚਾਹੁੰਦਾ, ਸੰਗਤ ਰਾਇ ਦੇਵੇ, ਸਾਨੂੰ ਦੱਸੇ ਵੀ ਇਸ ਵੇਲੇ ਨਾ ਤਾਂ ਅਸੀਂ ਇਹ ਤੋਂ ਮੋਰਚਾ ਚੱਕੀਏ, ਨਾ ਅਸੀਂ ਮੋਰਚਾ ਚੱਕਣਾ ਜਿੰਨਾ ਚਿਰ ਬੰਦੀ ਸਿੰਘ ਰਿਹਾ ਨਹੀਂ ਹੁੰਦੇ। ਕੱਲੇ ਕੱਲਾ ਬੰਦੀ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੂਆਣਾ ਭਿਉਰਾ, ਗੁਰਦੀਪ ਸਿੰਘ ਖੈੜਾ ਭੁੱਲਰ ਸਾਹਿਬ, ਭਾਈ ਜਗਤਾਰ ਸਿੰਘ ਧਾਰਾ, ਜਿੰਨੇ ਵੀ ਨੇ, ਜਿੰਨੇ ਚਿਰ ਉਹ ਬਾਹਰ ਨਹੀਂ ਆਉਂਦੇ ਉਹਨਾਂ ਚਿਰ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਅਸੀਂ ਇੱਥੋਂ ਉੱਠ ਕੇ ਚਲੇ ਜਾਈਏ। ਹਾਂ, ਜਿਹੜਾ ਕੋਈ ਹੋਰ ਗੱਲ ਆ ਵਿਚਲੀ ਉਹ ਬੈਠ ਕੇ ਹੱਲ ਕਰਾਂਗੇ, ਕਮੇਟੀ ਇਹ ਤੇ ਸਰਗਰਮ ਹੋਵੇ ਤੇ ਲੋਕ ਦੱਸਣ, ਸਾਨੂੰ ਰਾਏ ਦੇਣ ਵੀ ਇਹਦੇ ਉੱਤੇ ਕੀ ਹੱਲ ਮਸਲਾ ਹੋਣਾ ਚਾਹੀਦਾ, ਸਾਨੂੰ ਰਾਹ ਖੋਲਣਾ ਚਾਹੀਦਾ ਜਾਂ ਲੜ ਕੇ ਮਰਨਾ ਚਾਹੀਦਾ ਜਾਂ ਗ੍ਰਿਫਤਾਰੀਆਂ ਦੇਣੀਆਂ ਚਾਹੀਦੀਆਂ ਨੇ ਲੋਕਾਂ ਦੇ। ਅਸੀਂ ਲੋਕ ਰਾਏ ਲਵਾਂਗੇ, ਦੱਸਣਗੇ ਸਾਨੂੰ ਸੰਗਤ ਜੀ। ਬਿਲਕੁਲ, ਜਿਸ ਤਰ੍ਹਾਂ ਲੋਕ ਰਾਏ ਹੋਊਗੀ ਅਸੀਂ ਉਸ ਹਿਸਾਬ ਨਾਲ ਚੱਲਾਂਗੇ। ਅਸੀਂ ਨਹੀਂ ਹਟਦੇ ਪਿੱਛੇ, ਪਹਿਲਾਂ ਵੀ ਨਹੀਂ ਹਟੇ, ਹੁਣ ਵੀ ਨਹੀਂ ਹਟਦੇ, ਅਸੀਂ ਬੈਠੇ ਹਾਂ ਡਟੇ। ਗੁਰੂ ਸਾਹਿਬ ਕਿਰਪਾ ਕਰਨਗੇ। ਜਿਹੜੀ ਜਿੱਤ ਆ ਉਹ ਲੜਦੇ ਲੋਕਾਂ ਦੀ ਹੁੰਦੀ ਆ। ਇੱਕ ਹਥਿਆਰਬੰਦ ਲੜਾਈ ਹੁੰਦੀ ਹੈ, ਇੱਕ ਸ਼ਾਂਤੀਪੂਰਵਕ। ਇਹ ਸ਼ਾਂਤੀਪੂਰਵਕ ਲੜਾਈ ਆ। ਜਿਸ ਦਿਨ ਹਥਿਆਰਬੰਦ ਲੜਾਈ ਹੋਊਗੀ ਫਿਰ ਉਹਦੇ ਵਿੱਚ ਆਮੋ ਸਾਹਮਣੇ ਹੋ ਕੇ, ਹੁਣ ਤਾਂ ਪਹਿਲਾਂ ਨਹੀਂ ਨਾ ਤਾਂ ਸਰਕਾਰ ਸਾਡੇ ਨਾਲ ਆਮੋ ਸਾਹਮਣੇ ਹੋ ਕੇ ਲੜ ਸਕਦੀ ਆ, ਕਿਉਂਕਿ ਉਹਨਾਂ ਟਿੱਡ ਢੰਗ ਸਾਨੂੰ ਮਾਰਨਾ ਫੜਨਾ ਮਾਰ ਦਿੰਦੇ ਨੇ। ਇਸ ਕਰਕੇ ਸਾਰੀਆਂ ਮਸਲਿਆਂ ਦਾ ਹੱਲ ਇਹੀ ਆ ਵੀ ਬੈਠ ਕੇ ਇਹ ਸ਼ਾਂਤੀਪੂਰਵਕ 1.5 ਸਾਲ ਹੋ ਗਿਆ ਇਹਨੂੰ ਚੱਲਦੇ ਨੂੰ, ਅੱਗੇ ਵੀ ਇਸੇ ਤਰ੍ਹਾਂ ਇਹ ਜਾਰੀ ਰਹੂਗਾ। ਕੋਈ ਗੱਲ ਨਹੀਂ, ਜੇ ਸਾਡੇ ਤੇ ਅੱਜ ਸੰਕਟ ਦੇ ਬੱਦਲ ਆਏ ਨੇ ਜਾਂ ਹਾਈ ਕੋਰਟ ਸਖਤ ਹੋਇਆ, ਨਰਮ ਵੀ ਹੋ ਜਾਊਗਾ ਜੇ ਅਸੀਂ ਉਹਨੂੰ ਚੰਗੀ ਤਰ੍ਹਾਂ ਬੈਠ ਕੇ ਸਮਝਦਾਰੀ ਨਾਲ ਬੈਠ ਕੇ ਜਿਹੜਾ ਹੈਗਾ ਹੱਲ ਕੀਤਾ, ਸਾਰਾ ਕੁਝ ਹੋ ਸਕਦਾ। ਬਿਲਕੁਲ, ਮੋਰਚੇ ਦੇ ਜਿਸ ਤਰੀਕੇ ਦੇ ਹਾਲਾਤ ਨੇ, ਸਾਨੂੰ ਇਸੇ ਨੂੰ ਲੈ ਕੇ ਕੋਰਟ ਦੀ ਸਖਤ ਟਿੱਪਣੀ ਦੇ ਉੱਪਰ ਬਾਬਾ ਰਾਜਾ ਰਾਜ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਮੋਰਚੇ ਦੇ ਵਿੱਚ ਉਤਰਾਅ ਚੜਾਅ ਆਏ ਨੇ, ਪਰ ਜਦੋਂ ਇੱਕ ਵੱਡਾ ਸੰਕਟ ਹੋਵੇ ਤੇ ਉਸ ਵਕਤ ਉਹਨਾਂ ਧਿਰਾਂ ਦਾ ਪ੍ਰੈਜ਼ੈਂਟ ਰਹਿਣਾ ਬਹੁਤ ਲਾਜ਼ਮੀ ਹੁੰਦਾ ਹੈ, ਜਿਹੜੀਆਂ ਧਿਰਾਂ ਪਹਿਲੇ ਦਿਨ ਤੋਂ ਡਟੀਆਂ ਹੋਣ। ਇਸ ਮੋਰਚੇ ਦੇ ਬਾਬਤ ਤੁਸੀਂ ਆਪਣੀਆਂ ਕਿਸ ਤਰੀਕੇ ਦੀਆਂ ਪ੍ਰਤੀਕਿਰਿਆਵਾਂ ਰੱਖਦੇ ਹੋ, ਇਹ ਵੀ ਬਹੁਤ ਲਾਜ਼ਮੀ ਹੈ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।